forces will take unprecedented action if Pakistan attempts any misadventure, warns Rajnath. ਉਹ ਕਹਿੰਦੇ ਜੀ ਅਸੀਂ 22 ਮਿੰਟ ਦੇ ਵਿੱਚ ਪਾਕਿਸਤਾਨ ਨੂੰ ਗੋਡਿਆਂ ਪਰਨੇ ਲਿਆ। ਇੰਨਾ ਝੂਠ ਬਾਰ-ਬਾਰ ਬੋਲਣ ਦੀ ਕਿਉਂ ਲੋੜ ਪੈ ਰਹੀ ਹੈ? ਕਿਉਂਕਿ ਐਕਸਪੋਜ਼ ਹੋ। Operation Sindoor is still on. If Pakistan attempts any misadventure, the armed forces will give a baffling response that Pakistan will never forget. ਤੁਸੀਂ 4000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਚੀਨ ਨੂੰ ਸਰੈਂਡਰ ਕੀਤੀ। ਇਹ ਮੰਨਣ ਨੂੰ ਤੁਸੀਂ ਤਿਆਰ ਨਹੀਂ। ਤੁਸੀਂ ਨਾ ਕੋਈ ਆਇਆ, ਨਾ ਕੋਈ ਘੁਸਾ, ਨਾ ਕੋਈ ਗਿਆ। ਇਹ ਤੁਹਾਡੇ ਆਪਣੇ ਸੁਬਰਾਮਨੀਅਮ ਸਵਾਮੀ ਵਰਗੇ ਆਈਡੀਆਲੋਗ ਤੋਂ ਲੈ ਕੇ ਤੁਹਾਡੇ ਫੌਜੀ ਚੀਫ ਕਹਿੰਦੇ ਨੇ। ਪਾਕਿਸਤਾਨ ਦੇ ਨਾਲ ਤੁਹਾਡਾ 4 ਰੋਜ਼ਾ ਜਿਹੜਾ ਉਹਦੇ 'ਚ ਤੁਹਾਡੇ ਜਿਹੜੀਆਂ ਨੇ ਚੀਕਾਂ ਨਿਕਲੀਆਂ। ਤੁਸੀਂ ਟਰੰਪ ਨੂੰ ਕਾਲ ਕਰਕੇ ਜਿਹੜਾ ਉਹ ਤਰਲੇ ਕੀਤੇ ਕਿ ਬਈ ਸਾਡੀ ਜਾਨ ਛੁਡਾਓ। ਹੁਣ ਈਰਾਨ ਕ੍ਰਾਈਸਿਸ ਦੇ ਵਿੱਚ ਤੁਸੀਂ ਕਿਤੇ ਨੇੜੇ ਤੇੜੇ ਨਜ਼ਰ ਨਹੀਂ ਆਏ। ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਆਪਣੇ ਲੋਕਾਂ ਨੂੰ ਕੀ ਸੌਦਾ ਵੇਚਣ, ਕਿਉਂਕਿ ਝੂਠ ਇੰਨਾ ਕੁ ਬੋਲ ਲਿਆ ਹੋਇਆ ਕਿ ਆਪਣੇ ਝੂਠ ਨੂੰ ਦੇ ਵਿੱਚ ਆਪ ਹੀ ਫਸੇ ਹੋਏ ਨੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਈਰਾਨ ਕ੍ਰਾਈਸਿਸ ਵਿੱਚ ਪੂਰੀ ਤਰ੍ਹਾਂ ਅਲੱਗ-ਥਲੱਗ ਹੋਏ ਭਾਰਤ ਨੇ ਆਪਣਾ ਜਿਹੜਾ ਮੂੰਹ ਹੈ ਉਹ ਪਾਕਿਸਤਾਨ ਵੱਲ ਫੇਰ ਲਿਆ ਹੈ ਔਰ ਭਾਰਤ ਦੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨੇ ਪਾਕਿਸਤਾਨ ਨੂੰ ਸਿੱਧੀ ਧਮਕੀ ਦਿੰਦਿਆਂ ਕਿਹਾ ਹੈ ਕਿ ਜੇ ਪਾਕਿਸਤਾਨ ਵੱਲੋਂ ਕੋਈ ਵੀ ਸ਼ਰਾਰਤ ਕੀਤੀ ਗਈ ਤਾਂ ਭਾਰਤ ਇਸ ਦਾ ਠੋਕਵਾਂ ਜਵਾਬ ਦੇਗਾ। ਉਸ ਅਨੁਸਾਰ ਆਪਰੇਸ਼ਨ ਜਿਹੜਾ ਸੰਦੂਰ ਹੈ ਉਹ ਅਜੇ ਤੱਕ ਵੀ ਜਾਰੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਪੰਜਾਬੀ ਦਾ ਅਖਾਣ ਹੈ ਕਿ ਮੁਰਦਾ ਬੋਲੇ ਖਫਨ ਫਾੜੇ, ਕਿਉਂਕਿ ਉਹਦੇ ਕੋਲ ਹੁਣ ਬੱਚਾ ਹੀ ਖਫਨ ਹੁੰਦਾ, ਉਹਦੇ 'ਚ ਉਹਨੂੰ ਲਟਾਇਆ ਹੁੰਦਾ, ਉਹਨੇ ਹੋਰ ਕੀ ਕਰਨਾ ਹੁੰਦਾ। ਅੱਛਾ, ਹੁਣ ਇੱਕ ਪਾਸੇ ਉਹਨਾਂ ਦੇ ਆਪਣੇ ਐਨਾਲਿਸਟ ਜਾਂ ਜਿਹੜੇ ਵੱਡੇ ਇੰਡੀਅਨ ਨੈਸ਼ਨਲਿਸਟ ਬਣੇ ਹੋਏ ਸੀ, ਉਹ ਵੀ ਜਿਹੜੇ ਨੇ ਰਿਗਰੈਟ ਕਰ ਰਹੇ ਨੇ ਜਾਂ ਕੋਸ ਰਹੇ ਨੇ ਮੋਦੀ ਨੂੰ ਕਿ ਵੀ ਤੇਰੀਆਂ ਨੀਤੀਆਂ ਨੇ ਸਾਨੂੰ ਬਿਲਕੁਲ ਅਲੱਗ-ਥਲੱਗ ਕਰ ਦਿੱਤਾ ਹੈ। ਅਸੀਂ 1 ਬਿਲੀਅਨ 400 ਮਿਲੀਅਨ ਲੋਕਾਂ ਦਾ ਮੁਲਕ ਜਿਹੜੇ ਹੈ ਈਰਾਨ ਦੇ ਇਸ ਕ੍ਰਾਈਸਿਸ ਦੇ ਵਿੱਚ ਜਿਹੜੇ ਸਾਡੇ ਗੁਆਂਢ 'ਚ ਹੋ ਰਿਹਾ ਔਰ ਜਿਹਦਾ ਅਸੀਂ ਸਿੱਧੇ ਤੌਰ 'ਤੇ ਪ੍ਰਭਾਵ ਕਬੂਲ ਰਹੇ ਹਾਂ। ਜਿਹੜਾ ਡਾਲਰ ਦੇ ਮੁਕਾਬਲੇ ਰੁਪਈਆ ਉਹ 95-96 ਨੂੰ ਪਹੁੰਚ ਗਿਆ। ਔਰ ਉਹਨਾਂ ਦੇ ਅੱਜ ਇੱਕ ਇਕੋਨਮਿਸਟ ਦਾ ਮੈਂ ਇੰਟਰਵਿਊ ਦੇਖ ਰਿਹਾ ਸੀ, ਉਹ ਕਹਿੰਦਾ ਸੀ ਵੀ ਇਹ 2-3 ਹਫ਼ਤੇ ਦੀ ਜੰਗ ਜੇ ਕੰਟੀਨਿਊ ਹੁੰਦੀ ਹੈ, ਜਿਹੜੀ ਕਿ ਹੋਏਗੀ ਓਬਵੀਅਸਲੀ, ਇਹ 100 ਨੂੰ ਕ੍ਰਾਸ ਕਰੇਗਾ। ਔਰ ਦੂਸਰੇ ਪਾਸੇ ਉਹ ਸਿਲੰਡਰ ਕੁਕਿੰਗ ਦੇ ਹੋਣ ਕਿ ਕਮਰਸ਼ੀਅਲ ਦੇ ਹੋਣ, ਪੂਰਾ ਜਿਹੜਾ ਉਹ ਅਫਰਾ ਤਫਰੀ ਮਚੀ ਹੋਈ ਹੈ ਪੰਜਾਬ 'ਚੋਂ। ਔਰ ਦੂਸਰੇ ਵੀ ਟ੍ਰੇਨਾਂ ਭਰ ਕੇ ਜਿਹੜੇ ਯੂਪੀ, ਬਿਹਾਰ, ਦੂਸਰੇ ਲੇਬਰ ਖਾਸ ਤੌਰ 'ਤੇ ਖੇਤੀਬਾੜੀ ਸੀਜ਼ਨ ਦੇ ਵਿੱਚ ਆਉਂਦੇ ਨੇ, ਵਢਾਈ ਜਾਂ ਬਿਜਾਈ ਦੇ ਵੇਲੇ, ਉਹ ਟ੍ਰੇਨਾਂ ਭਰ ਕੇ ਜਾ ਰਹੇ ਨੇ ਵਾਪਸ, ਕਿਉਂਕਿ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਕਿ ਵੀ ਇਹ ਲੋਕਡਾਊਨ ਫਿਰ ਲੱਗਣ ਵਾਲਾ ਹੈ। ਜਿਵੇਂ ਕੋਵਿਡ ਦੇ ਵੇਲੇ ਉਹ ਫਸ ਗਏ ਸੀ, ਉਹ ਜੀ ਹਾਲਾਤ 'ਚੋਂ ਨਿਕਲਣਾ ਚਾਹੁੰਦੇ ਨੇ। ਔਰ ਕੁੱਲ ਮਿਲਾ ਕੇ ਇਸ ਦੇ ਬਰਕਸ ਜਿਹੜਾ ਰੋਲ ਪਾਕਿਸਤਾਨ ਨੇ ਅਦਾ ਕੀਤਾ ਔਰ ਅਜੇ ਵੀ ਕਰ ਰਿਹਾ, ਕਿਉਂਕਿ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਕਿ ਵੀ ਈਵਨ ਚਾਈਨਾ ਦਾ ਫੋਰਨ ਮਿਨਿਸਟਰ ਜਿਹੜਾ ਹੈ ਉਹ ਵੀ ਇਨਵੋਲਵ ਹੋਇਆ ਜਿਹੜੀ ਪੀਸ ਨੈਗੋਸ਼ੀਏਸ਼ਨ। ਹਾਲਾਂ ਅਸੀਂ ਜ਼ਿਕਰ ਕੀਤਾ ਹੈ ਕਿ ਵੀ ਇੱਕ ਪਾਸੇ ਪ੍ਰੈਜ਼ੀਡੈਂਟ ਟਰੰਪ ਦਾ ਮੈਸੇਜ ਉਹ ਸਖਤ ਐਸਕੇਲੇਸ਼ਨ ਅਗਲੇ 2-3 ਹਫ਼ਤੇ ਸਟੋਨ ਏਜ ਤੱਕ ਦੀ ਗੱਲ, ਈਰਾਨ ਦੇ ਮਿਲਟਰੀ ਸਪੋਕਸਪਰਸਨ ਦਾ ਕਹਿਣਾ ਕਿ ਜੀ ਅਸੀਂ ਉਦੋਂ ਤੱਕ ਜੰਗ ਜਾਰੀ ਰੱਖਾਂਗੇ ਜਦੋਂ ਤੱਕ ਅਮਰੀਕਾ ਨੂੰ ਅਸੀਂ ਹਿਊਮੀਲੀਏਸ਼ਨ ਨਾ ਦੇ ਦਈਏ, ਔਰ ਸਟੇਟ ਆਫ ਹਾਰਮਿਊਜ਼ 'ਤੇ ਹੁਣ ਸਾਡਾ ਕੰਟਰੋਲ ਰਹੇਗਾ। ਔਰ ਇਹ ਜਿਹੜਾ ਉਹਨਾਂ ਦੀ ਵਾਰਨਿੰਗ ਵੀ ਦੂਸਰੇ ਜਿਹੜੇ ਗਲਫ
ਨੇਸ਼ਨ ਨੇ ਕਿ ਭਾਈ ਹੁਣ ਅਸੀਂ ਜਿਹੜਾ ਉਹ ਅਮਰੀਕਾ ਦੇ ਅੱਡਿਆਂ ਦੀ ਪ੍ਰੈਜ਼ੈਂਸ ਨਹੀਂ ਚਾਹਾਂਗੇ। ਇਸ ਸਭ ਦੇ ਬਾਵਜੂਦ ਬਿਹਾਈਂਡ ਤਾਂ ਗੱਲਬਾਤ ਚੱਲ ਹੀ ਰਹੀ ਹੈ ਵੀ ਇਸ ਸਾਰਿਆਂ ਨੂੰ ਕਿਵੇਂ, ਔਰ ਉਹਦੇ 'ਚ ਚਾਈਨਾ ਇਨਵੋਲਵ ਹੋਇਆ, ਕਿਤੇ ਨਾ ਕਿਤੇ ਜਿਹੜਾ ਈਵਨ ਰਸ਼ੀਅਨ ਕੰਸੈਂਟ ਵੀ ਹੈ। ਸੋ ਇਹ ਪਾਕਿਸਤਾਨ ਦਾ ਵਧਿਆ ਹੋਇਆ ਰੁਤਬਾ ਕਿ ਭਾਈ ਉਹਨਾਂ ਨੇ ਈਵਨ ਇਸ ਲੈਵਲ ਦੇ ਉੱਤੇ ਐਂਟਰੀ ਮਾਰੀ ਐਜ਼ ਏ ਜਿਹੜਾ ਉਹ ਉਸ ਦੀ ਜੇ ਵਿਚੋਲਗੀ ਲਫ਼ਜ਼ ਨਾ ਵੀ ਕਿਹਾ ਜਾਏ, ਅਸੀਂ ਫੈਸਿਲੀਟੇਟ ਕਰਨਾ ਗੱਲਬਾਤ ਨੂੰ, ਨਾ ਕਿ ਮੀਡੀਏਟ ਕਰਨਾ। ਲੇਕਿਨ ਜਦੋਂ ਚਾਈਨਾ ਇਨਵੋਲਵ ਹੋਇਆ ਫਿਰ 5 ਨੁਕਾਤੀ ਪ੍ਰੋਗਰਾਮ ਵੀ ਕਿ ਇਮੀਡੀਏਟ ਸੀਜ਼ ਫਾਇਰ ਔਰ ਸਟੇਟ ਆਫ ਹਾਰਮਿਊਜ਼ ਨਾਰਮਲ ਹੋਏ ਔਰ ਇੱਕਦਮ ਜਿਹੜਾ ਉਸ ਦੀਆਂ ਸੈਸੇਸ਼ਨ ਆਫ ਹੌਸਟਿਲਿਟੀਜ਼ ਹੋਈ ਇਹ ਉਹ। ਸੋ ਇਸ ਦੇ ਉੱਤੇ ਕੰਮ ਹੋ ਰਿਹਾ ਹੁਣ, ਕਿਉਂਕਿ ਇੰਡੀਆ ਬਿਲਕੁਲ ਇੱਕ ਪਾਸੇ ਲੋਕਾਂ ਦੇ ਦਬਾਅ। ਹੁਣ ਇਹ ਠੀਕ ਹੈ ਕਿ ਵੀ ਅਜੇ ਉੱਥੇ ਜਿਹੜੀਆਂ ਗੈਸ ਪ੍ਰਾਈਸਿਸ ਸ਼ੂਟ ਅਪ ਨਹੀਂ ਹੋਈਆਂ, ਉਹਨਾਂ ਨੇ ਹੋਣ ਨਹੀਂ ਦਿੱਤੀਆਂ ਅਜੇ ਤੱਕ, ਕਿਉਂਕਿ ਬਹੁਤ ਸਾਰਾ ਵਾਧੂ ਪੈਸਾ ਝੋਂਕਿਆ, ਕਿਉਂਕਿ 4 ਸਟੇਟਾਂ ਦੇ ਵਿੱਚ ਇਲੈਕਸ਼ਨਸ ਚੱਲ ਰਹੀਆਂ ਨੇ, ਵੈਸਟ ਬੰਗਾਲ ਦੇ ਵਿੱਚ ਵੀ, ਤਮਿਲਨਾਡੂ 'ਚ ਵੀ, ਅਸਾਮ 'ਚ ਵੀ, ਇੱਕ ਹੋਰ ਸਟੇਟ ਹੈ ਸ਼ਾਇਦ ਗੋਆ ਕਿ ਪਾਂਡੀਚੇਰੀ ਹੈ। ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਵੀ ਕਿਉਂਕਿ ਆਮ ਲੋਕਾਂ ਦੇ ਲਈ ਤਾਂ ਡੇ ਟੂ ਡੇ ਚੀਜ਼ਾਂ ਦਾ ਹੀ ਪ੍ਰਭਾਵ ਹੁੰਦਾ ਹੈ, ਉਹ ਲੌਂਗ ਟਰਮ ਦੇਖਣ ਵਾਲੇ ਨਹੀਂ ਹੁੰਦੇ ਵੀ ਨੀਤੀਆਂ ਕੀ ਨੇ। ਸੋ ਇਹ ਇੱਕਦਮ ਬਾਅਦ ਜਿਉਂ ਹੀ ਚੋਣਾਂ ਵੋਟਾਂ ਜਿੱਦਣ ਪੈ ਗਈਆਂ ਉਸ ਤੋਂ ਅਗਲੀ ਸ਼ਾਮ ਜਿਹੜਾ ਉਹ ਸਕਾਈ ਹਾਈ ਉਹਨਾਂ ਦੇ ਪ੍ਰਾਈਸ ਹੋਣਗੇ। ਔਰ ਇਹ ਪੁੱਛਿਆ ਜਾ ਰਿਹਾ ਵੀ ਭਾਰਤ ਕਿੱਥੇ ਹੈ, ਕਿ ਨਾ ਉਹ ਫੋਰਨ ਪਾਲਿਸੀ 'ਚ ਨਜ਼ਰ ਆਉਂਦਾ ਹੈ, ਨਾ ਕਿਸੇ ਹੋਰ 'ਚ ਆਉਂਦਾ। ਈਵਨ ਅਮਰੀਕਾ ਦੇ ਨਾਲ ਵੀ ਭਾਵੇਂ ਸਰਜੀਓ ਗੌਰ ਜਿਹੜਾ ਅੰਬੈਸਡਰ ਹੈ ਅਮਰੀਕਾ ਦਾ ਇੰਡੀਆ ਦੇ ਵਿੱਚ, ਉਹ ਆਇਆ ਹੋਇਆ ਸੀ ਵਾਸ਼ਿੰਗਟਨ DC। ਕੱਲ੍ਹ ਉਹਨੇ ਆਪਣੀਆਂ ਫੋਟੋਆਂ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਔਰ ਮਾਰਕੋ ਰੂਬੀਓ ਦੇ ਨਾਲ ਪਾਈਆਂ, ਤਾਂ ਉਹਦੇ 'ਚ ਉਹਨੇ ਕਿਹਾ ਵੀ ਕਿ ਪ੍ਰੈਜ਼ੀਡੈਂਟ ਟਰੰਪ ਇੰਡੀਆ ਨਾਲ ਦੋਸਤੀ ਨੂੰ ਬਹੁਤ ਤਰਜੀਹ ਦਿੰਦੇ ਨੇ ਜਾਂ ਦੂਜੇ। ਲੇਕਿਨ ਹਕੀਕਤ ਦੇ ਵਿੱਚ ਜੇ ਤੁਸੀਂ ਇਹਨਾਂ ਦੀ ਦੇਖੋ, ਇੰਡੀਆ ਸਟੈਂਸ ਔਨ US ਟ੍ਰੇਡ ਡੀਲ ਇਜ਼ ਦੈਟ ਵੀ ਸ਼ੁੱਡ ਗੈਟ ਪ੍ਰੈਫਰੈਂਸ਼ੀਅਲ ਐਕਸੈਸ ਐਜ਼ ਵਾਜ਼ ਐਗਰੀਡ। ਪਿਊਸ਼ ਗੋਇਲ ਅਪ੍ਰੈਲ ਅੱਜ 2 ਹੋ ਗਈ, ਕੋਈ ਜਿਹੜੀ ਟ੍ਰੇਡ ਡੀਲ ਨਹੀਂ ਹੈ, ਜਿਹੜੀ ਆਲਮੋਸਟ ਇਹ ਸੀ ਕਿ ਜੀ ਮਾਰਚ ਦੇ ਵਿੱਚ ਫਾਈਨਲ ਜਾਂ ਇਹ ਵੋ। ਸੋ ਇਹਦਾ ਮਤਲਬ ਇਹ ਹੈ ਕਿ ਅਮਰੀਕਾ ਨੇ ਵੀ ਪੂਰੀ ਉਹਨਾਂ ਦੀ ਧੌਣ ਫੜੀ ਹੋਈ ਹੈ, ਇੰਟਰਨੈਸ਼ਨਲੀ ਬਿਲਕੁਲ ਆਈਸੋਲੇਟ ਨੇ। ਚਾਈਨਾ ਔਰ ਰਸ਼ੀਆ ਆਪਣਾ ਰੋਲ ਪਲੇ ਕਰ ਰਹੇ ਨੇ ਸਾਇਲੈਂਟਲੀ ਟੂਵਰਡ ਈਰਾਨ ਨਾਲ। ਭਾਰਤ ਦਾ ਜੋ ਵੀ ਸੀ ਪੁਰਾਣਾ ਉਹ ਸਾਰਾ ਐਕਸਪੋਜ਼ ਹੋ ਗਿਆ। ਸੋ ਇਸ ਸਾਰੇ ਦੇ ਚੱਲਦਿਆਂ ਹੁਣ ਤੁਸੀਂ ਆਪਣੇ ਲੋਕਾਂ ਨੂੰ, ਜਿਨ੍ਹਾਂ ਨੂੰ ਤੁਸੀਂ ਜ਼ਹਿਰ ਦੇ ਉੱਤੇ ਲਾਇਆ ਹੈ, ਜ਼ਹਿਰ ਕਿਹਦੇ ਖਿਲਾਫ, ਹਿੰਦੂ ਮੁਸਲਮਾਨ ਕਰਨ ਦਾ, ਮੋਸਟ ਫੇਵਰਡ ਵਿਪਿੰਗ ਬॉय ਉਹਨਾਂ ਲਈ ਕੌਣ ਹੁੰਦਾ ਇੰਡੀਅਨ ਪੋਲੀਟੀਸ਼ੀਅਨਸ ਲਈ, ਹਿੰਦੂ ਤਵੀਆਂ ਲਈ ਗਵਾਂਢ 'ਚ ਪਾਕਿਸਤਾਨ। ਹੁਣ ਜਿਹੜਾ ਆਪਣੀ ਜਦੋਂ ਹੋਂਦ ਨਹੀਂ ਹੈ ਔਰ ਪਾਕਿਸਤਾਨ ਦਾ ਰੁਤਬਾ ਕਿਸ ਲੈਵਲ ਤੇ ਪਹੁੰਚਿਆ, ਪਹਿਲਾਂ ਤਾਂ ਇੱਕ ਪਾਸੇ S ਜੈ ਸ਼ੰਕਰ ਨੇ ਜਿਹੜਾ ਆਪਣੇ ਅੰਦਰਲੀ ਨਫ਼ਰਤ ਦਾ ਇਜ਼ਹਾਰ ਕਰਦੇ ਆ ਪਾਕਿਸਤਾਨ ਦੇ ਲਈ, ਦਲਾਲੀ ਲਫ਼ਜ਼ ਕਿ ਜੀ ਇਹ ਦਲਾਲ ਮੁਲਕ ਹੈ, ਅਸੀਂ ਦਲਾਲ ਨਹੀਂ ਹੈ। ਹੁਣ ਅੱਜ ਜਿਹੜਾ ਇਹਨਾਂ ਦਾ ਡਿਫੈਂਸ ਮਿਨਿਸਟਰ ਹੈ ਰਾਜਨਾਥ ਸਿੰਘ, ਜਿਹੜਾ ਸਿਰੇ ਦਾ ਝੂਠਾ ਸਾਬਤ ਹੋ ਰਿਹਾ ਹਰ ਪਾਸਿਓਂ, ਉਹਨੇ ਜਿਹੜਾ ਇਹਨਾਂ ਦਾ ਸੈਨਿਕ ਸਨਮਾਨ ਸੰਮੇਲਨ ਸੀ ਥਿਰੂਵਿੰਥਾਪੁਰਮ, ਇਹ ਸ਼ਾਇਦ ਮੋਸਟ ਲਾਈਕਲੀ ਕੇਰਲਾ 'ਚ ਹੋਏਗਾ ਜਾਂ ਤਮਿਲਨਾਡੂ 'ਚ ਹੋਏਗਾ, ਉਸ 'ਚ ਬੋਲਦਿਆਂ ਉਹਨੇ ਰਾਜਨਾਥ ਸਿੰਘ ਨੇ ਕਿਹਾ, ਔਰ ਇਸ ਨੂੰ ਇਹਨਾਂ ਦੇ ਸਾਰੇ ਮੀਡੀਆ ਨੇ ਹੈਡਲਾਈਨ ਬਣਾਇਆ, ਫੋਰਸਿਸ ਵਿਲ ਟੇਕ ਅਨਪ੍ਰੈਸੀਡੈਂਟਡ ਐਕਸ਼ਨ ਇਫ ਪਾਕਿਸਤਾਨ ਅਟੈਂਪਟਸ ਐਨੀ ਮਿਸ ਐਡਵੈਂਚਰ ਵਾਰਨਸ ਰਾਜਨਾਥ। ਔਰ ਤੁਸੀਂ ਇਹਨਾਂ ਦੇ ਝੂਠ ਦਾ ਲੈਵਲ ਦੇਖੋ। ਰਾਜਨਾਥ ਕਹਿੰਦਾ ਹੈ ਕਿ ਆਰਮਡ ਫੋਰਸਿਸ ਬ੍ਰੌਟ ਪਾਕਿਸਤਾਨ ਟੂ ਇਟਸ ਨੀਜ਼ in 22 minutes during Operation Sindoor, and he said military operation Sindoor is still on. ਉਹ ਕਹਿੰਦੇ ਜੀ ਅਸੀਂ 22 ਮਿੰਟ ਦੇ ਵਿੱਚ ਪਾਕਿਸਤਾਨ ਨੂੰ ਗੋਡਿਆਂ ਪਰਨੇ ਲੈ ਆਂਦਾ। ਤੁਸੀਂ ਦੇਖੋ ਵੀ ਇੰਨਾ ਝੂਠ ਬਾਰ-ਬਾਰ ਬੋਲਣ ਦੀ ਕਿਉਂ ਲੋੜ ਪੈ ਰਹੀ ਹੈ, ਕਿਉਂਕਿ ਐਕਸਪੋਜ਼ ਹੋਏ। ਤਾਂ ਜਿਹੜਾ ਅਮਰੀਕਨ ਕਾਂਗਰੈਸ਼ਨਲ ਰਿਪੋਰਟ ਦੇ ਵਿੱਚ ਸਾਹਮਣੇ ਆਇਆ, ਜਿਹਦੇ 'ਚ ਉਹਨਾਂ ਨੇ ਕਿਹਾ ਕਿ 4 ਡੇ ਜਿਹੜਾ ਮਿਸਲ ਡਰੋਨ ਪਾਰਟ ਸੀ ਪਾਕਿਸਤਾਨ ਨੇ ਜਿਹੜਾ ਇਹਨਾਂ ਨੂੰ ਬੀਟ ਕੀਤਾ, ਉਹਨਾਂ ਦੀਆਂ ਰਿਪੋਰਟਾਂ ਨੇ। ਉਹਨਾਂ ਦਾ ਆਪਣਾ ਇੱਕ ਜਨਰਲ ਕੱਲ੍ਹ ਪਰਸੋਂ ਕਿਤੇ ਕਹਿ ਰਿਹਾ ਸੀ ਕਿ ਵੀ ਇਹ ਹੁਣ 20ਵੀਂ ਸਦੀ ਦੀ ਵਾਰਫੇਅਰ ਨਹੀਂ ਹੈ, 21ਵੀਂ ਸਦੀ 'ਚ ਪਾਕਿਸਤਾਨ ਦਾ ਹੈਂਡ ਇਸ ਲਈ ਉੱਪਰ ਰਿਹਾ ਕਿਉਂਕਿ ਜਿਹੜੀ ਉਹਨਾਂ ਨੇ ਲੇਟੈਸਟ ਟੈਕਨੋਲੋਜੀ ਔਰ ਦੂਸਰੀ ਵਰਤੀ ਹੈ ਰਾਫੇਲ, ਜਿਸ ਦਾ ਡਿੱਗਣ ਦੀ ਗੱਲ ਬਾਰ-ਬਾਰ ਹੋਈ ਔਰ 4 ਦਿਨਾਂ ਦੇ ਵਿੱਚ ਇਹਨਾਂ ਦਾ ਹਸ਼ਰ ਕੀ ਹੋਇਆ। ਲੇਕਿਨ ਇਹਨਾਂ ਦੀ ਨਫ਼ਰਤ ਔਰ ਆਪਣੇ ਲੋਕਾਂ ਨੂੰ ਜਿਹੜਾ ਉਸ ਚਾਰਟ ਤੇ ਲਾਉਣ ਦਾ ਮਤਲਬ ਇਹ ਹੈ,
ਉਹ ਇਹ ਕਹਿ ਰਿਹਾ ਕਿ ਵੀ ਉਹਨਾਂ ਨੇ ਇੰਡੀਅਨ ਆਰਮਡ ਫੋਰਸਿਸ ਨੇ ਰਿਕਾਲਿੰਗ ਆਪਰੇਸ਼ਨ ਸੰਦੂਰ launched last May after the Pahalgam terror attack in April 2025. Minister said Operation Sindoor is still on. कि अजय चल रहे. If Pakistan attempts any misadventure, the armed forces will give a befitting response that Pakistan will never forget. ਉਹ ਜਿਵੇਂ ਹੁੰਦਾ ਜੀ ਅਸੀਂ ਨਾਨੀ ਯਾਦ ਕਰਾ ਦੇਾਂਗੇ, ਅਸੀਂ ਜਿਹੜਾ ਇਹ ਕਰ ਦਿਆਂਗੇ, ਉਹ ਕਰ ਦਿਆਂਗੇ, ਔਰ ਇਹ ਸਾਡੀਆਂ ਜਿਹੜੀਆਂ ਫੋਰਸਿਸ ਨੇ ਉਹ ਤਿਆਰ ਬੈਠੀਆਂ ਨੇ ਅਸੀਂ ਸਜ਼ਾ ਦੇਣ ਲਈ। ਫਿਰ ਉਹਨੇ ਮਨਮੋਹਨ ਸਿੰਘ ਪੀਰੀਅਡ ਨੂੰ ਜਾਂ ਉਹਨੇ ਕਿਹਾ ਜੀ ਉਹ ਤਾਂ ਜਿਹੜੇ ਨੇ ਉਹ ਡੋਜ਼ੀਅਰ ਦੇਣ ਦੇ ਉੱਤੇ ਹੀ ਸੀ, ਫੈਸਟ ਡੋਜ਼ੀਅਰ ਪ੍ਰੋਟੈਸਟ। ਇਹ ਜਿਹੜਾ ਮੋਦੀ ਜਦੋਂ ਦਾ ਆਇਆ ਉਹਨੇ ਡਿਸਾਈਸਿਵ ਲਾਈਨ ਲਈ ਆ। ਡਿਸਾਈਸਿਵ ਤੁਸੀਂ 4000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਚੀਨ ਨੂੰ ਸਰੈਂਡਰ ਕੀਤੀ। ਇਹ ਮੰਨਣ ਨੂੰ ਤੁਸੀਂ ਤਿਆਰ ਨਹੀਂ, ਤੁਸੀਂ ਨਾ ਕੋਈ ਆਇਆ, ਨਾ ਕੋਈ ਘੁੱਸਾ, ਨਾ ਕੋਈ ਗਿਆ। ਇਹ ਤੁਹਾਡੇ ਆਪਣੇ ਸੁਬਰਾਮਨੀਅਮ ਸਵਾਮੀ ਵਰਗੇ ਆਈਡੀਆਲੋਗ ਤੋਂ ਲੈ ਕੇ ਤੁਹਾਡੇ ਫੌਜੀ ਚੀਫ ਕਹਿੰਦੇ ਨੇ। ਅੱਛਾ, ਪਾਕਿਸਤਾਨ ਦੇ ਨਾਲ ਤੁਹਾਡਾ 4 ਰੋਜ਼ਾ ਜਿਹੜਾ ਉਹਦੇ ਚ ਤੁਹਾਡੇ ਜਿਹੜੀਆਂ ਨੇ ਚੀਕਾਂ ਨਿਕਲੀਆਂ, ਤੁਸੀਂ ਟਰੰਪ ਨੂੰ ਕਾਲ ਕਰਕੇ ਜਿਹੜਾ ਉਹ ਤਰਲੇ ਕੀਤੇ ਕਿ ਬਈ ਸਾਡੀ ਜਾਨ ਛੁਡਾਓ। ਔਰ ਇਸ ਲਈ ਸੀਜ਼ਫਾਇਰ ਦਾ ਐਲਾਨ ਵੀ ਪਹਿਲਾਂ ਟਰੰਪ ਨੇ ਕੀਤਾ ਕਿ ਭਾਈ ਜੰਗ ਰੁਕਵਾਓ। ਉਸ ਤੋਂ ਬਾਅਦ ਇੰਡੀਆ ਦੇ ਵਿੱਚ ਆਇਆ ਇਹ ਸਾਰਾ ਕਿ ਭਾਈ ਤੁਹਾਡਾ ਕੀ ਚੱਲ ਰਿਹਾ। ਹੁਣ ਈਰਾਨ ਕ੍ਰਾਈਸਿਸ ਦੇ ਵਿੱਚ ਤੁਸੀਂ ਕਿਤੇ ਨੇੜੇ ਤੇੜੇ ਨਜ਼ਰ ਨਹੀਂ ਆਏ। ਹੁਣ 60 ਨੇਸ਼ਨਸ ਦੇ ਫੋਰਨ ਮਿਨਿਸਟਰਸ ਦੀ ਵੀ ਮੀਟਿੰਗ ਜਿਹੜੀ ਹੈ ਉਹ ਚੱਲੀ ਹੈ। ਉਹਦੇ 'ਚ ਇੰਡੀਆ ਕਹਿ ਰਿਹਾ ਕਿ ਜੀ ਇਹ ਫ੍ਰੀ ਜਿਹੜੀ ਹੈ ਨੈਵੀਗੇਸ਼ਨ ਹੋਣੀ ਚਾਹੀਦੀ ਹੈ, ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ। ਔਰ ਦੂਸਰਾ ਫਿਰ ਜਸਟੀਫਾਈ ਵੀ ਕਰਨਾ ਸ਼ੁਰੂ ਕਰਤਾ ਕਿ ਜੀ ਨਹੀਂ ਜਦੋਂ ਮੋਦੀ 48 ਘੰਟੇ ਪਹਿਲਾਂ ਇਜ਼ਰਾਈਲ ਦੇ ਵਿੱਚ ਗਿਆ ਔਰ ਉਹਨੇ ਇਜ਼ਰਾਈਲੀ ਪਾਰਲੀਮੈਂਟ ਨੂੰ ਐਡਰੈਸ ਕੀਤਾ, ਉਹਨੂੰ ਇਹ ਪਤਾ ਹੀ ਨਹੀਂ ਸੀ ਕਿ ਵੀ ਇਹ ਜਿਹੜਾ ਇਜ਼ਰਾਈਲ ਉਹਦੇ ਤੇ ਅਟੈਕ ਕਰਨ ਵਾਲਾ, ਡਿਫੈਂਸਿਵ ਬਿਲਕੁਲ। ਸੋ ਇਹ ਹੈ ਜਦੋਂ ਤੁਸੀਂ ਇਹ ਸਾਰੇ ਨੂੰ ਦੇਖਦੇ ਹੋ ਤਾਂ ਫਿਰ ਬਿਲਕੁਲ ਪੰਜਾਬੀ ਦਾ ਇਹ ਅਖਾਣ ਹੀ ਟੁਕਦਾ ਇਹਨਾਂ ਦੇ ਉੱਤੇ ਕਿ ਮੁਰਦਾ ਬੋਲੇ ਖੱਫਨ ਪਾੜੇ। ਔਰ ਉਹਨਾਂ ਦੀ ਇਹ ਬੇਹਿੱਸੀ ਹੈ, ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਆਪਣੇ ਲੋਕਾਂ ਨੂੰ ਕੀ ਸੌਦਾ ਵੇਚਣ, ਕਿਉਂਕਿ ਝੂਠ ਇੰਨਾ ਕੁ ਬੋਲ ਲਿਆ ਹੋਇਆ ਕਿ ਆਪਣੇ ਝੂਠ ਨੂੰ ਦੇ ਵਿੱਚ ਆਪ ਹੀ ਫਸੇ ਹੋਏ ਨੇ। ਔਰ ਲੋਕਾਂ ਦੇ ਸਾਹਮਣੇ ਹੁਣ ਉਹਨਾਂ ਨੇ ਦੂਸਰੇ ਪਾਸੇ ਸੋਸ਼ਲ ਮੀਡੀਆ ਤੇ ਕ੍ਰੈਕਡਾਊਨ ਸ਼ੁਰੂ ਕੀਤਾ, ਕਿੰਨੀਆਂ ਵੀਡੀਓਜ਼ ਰਿਮੂਵ, ਕਿੰਨੇ ਅਕਾਊਂਟ ਬੰਦ, ਕਿੰਨਾ ਦੂਜਾ, ਕਿਉਂਕਿ ਇੰਡੀਪੈਂਡੈਂਟ ਸੋਸ਼ਲ ਮੀਡੀਆ ਨੇ ਜਿਹੜਾ ਇਹਨਾਂ ਦਾ ਮੁੱਖ ਧਾਰਾ ਮੀਡੀਆ ਸੋ ਕਾਲਡ ਜਿਹੜਾ ਬਿਲਕੁਲ ਜਿਹਨੂੰ ਗੋਦੀ ਮੀਡੀਆ ਕਿਹਾ ਜਾਂਦਾ ਕਿ ਗੋਦੀ 'ਚ ਬੈਠੇ ਨੇ ਮੋਦੀ ਦੇ, ਉਹਨੂੰ ਜਿਹੜਾ ਚੈਲੰਜ ਕਰਨਾ ਸ਼ੁਰੂ ਕਰ ਦਿੱਤਾ ਸੀ। ਸੋ ਇਹਨਾਂ ਨੂੰ ਲੱਗਦਾ ਵੀ ਲੋਕਾਂ ਸਾਹਮਣੇ ਇੱਕੋ ਹੀ ਜਿਹੜਾ ਵਰਜ਼ਨ ਜਾਣਾ ਚਾਹੀਦਾ ਉਹ ਗੋਦੀ ਮੀਡੀਆ ਵਰਸ਼ਨ ਹੈ। ਇਸ ਲਈ ਇਹਨਾਂ ਨੇ ਹੋਰ ਵੀ ਸਖਤੀ ਨਾਲ ਕ੍ਰੈਕਡਾਊਨ ਸ਼ੁਰੂ ਕੀਤਾ ਸੋਸ਼ਲ ਮੀਡੀਆ ਦੀ ਆਵਾਜ਼ ਨੂੰ ਬੰਦ ਕਰਨ ਲਈ। TV84 ਤਾਂ ਇਹਨਾਂ ਦਾ ਪਹਿਲੇ ਦਿਨ ਤੋਂ ਹੀ ਵਿਕਟਮ ਰਿਹਾ। ਹੁਣ ਪਿਛਲੇ ਪੀਰੀਅਡ 'ਚ ਹੋਰ ਵੀ ਬਹੁਤ ਸਾਰੀਆਂ ਸੈਂਕਸ਼ਨਸ ਨੇ, ਲੇਕਿਨ ਅਸੀਂ ਆਪਣਾ ਕੰਮ ਕਰਦੇ ਰਵਾਂਗੇ ਔਰ ਅਸੀਂ ਆਪਣੇ ਵਿਊਅਰਸ ਦੇ ਸ਼ੁਕਰਗੁਜ਼ਾਰ ਹੈ ਕਿ ਜਦੋਂ ਵੀ ਕੋਈ ਇਹਨਾਂ ਨੂੰ ਐਕਸਪੋਜ਼ ਕਰਦੇ ਆ, ਜਿਹੜੀ ਵੀਡੀਓ ਅਸੀਂ ਕਰਦੇ ਉਸ ਦੇ ਉੱਤੇ ਬਹੁਤ ਸਾਰੇ ਕਮੈਂਟ ਹੁੰਦੇ ਨੇ, ਉਹਨੂੰ ਤੁਸੀਂ ਬਹੁਤ ਸਾਰਾ ਜਿਹੜਾ ਉਹ ਪਿਆਰ ਦਿੰਦੇ ਹੋ। ਸੋ ਇਵੇਂ ਹੀ ਜਿਹੜਾ ਸ਼ੇਅਰ ਕਰੋ, ਲਾਈਕ ਕਰੋ ਔਰ ਸਾਡੇ ਤੱਕ ਤੁਸੀਂ ਜਿਹੜੇ ਤੁਹਾਡੇ ਕੰਸਰਨ ਵੀ ਨੇ ਜਾਂ ਤੁਹਾਡੇ ਵੱਲੋਂ ਵੀ ਜਿਹੜੇ ਸੁਝਾਅ ਨੇ ਉਹਨਾਂ ਨੂੰ ਤੁਸੀਂ ਲਿਖਤੀ ਤੌਰ ਤੇ ਵੀ ਸਾਡੇ ਤੱਕ ਪਹੁੰਚਾ ਸਕਦੇ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਲੈਂਡ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।